ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅਸੀਂ ਗੱਲ ਕਰ ਰਹੇ ਸਾਂ ਜਨਰਲ ਜ਼ਿਆ ਉਲ ਹਕ ਦੇ ਕਿਰਦਾਰ ਅਤੇ ਉਹਨਾਂ ਮੁੱਢਲੇ ਇਨਸਾਨੀ ਹੱਕਾਂ ਦੀ ਜਿਹੜੇ ਕਿਸੇ ਵੀ ਸਮਾਜ ਨੂੰ ਆਜ਼ਾਦੀ ਦੀ ਰਾਹ ਵਿਖਾਉਂਦੇ ਨੇ। ਜਨਰਲ ਜ਼ਿਆ ਉਲ ਹਕ ਦੇ ਕਿਰਦਾਰ ਵਿੱਚ ਆਉਣਾ ਕਿ ਜਮਹੂਰੀ ਕਦਰਾਂ ਦੀ ਬਹਾਲੀ ਅਖਵਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਇੱਕ ਮੌਜੂਦ ਨੂੰ ਮੱਦੇਨਜ਼ਰ ਰੱਖਦੇ ਹੋਇਆ ਗੱਲ ਅਗਾਂਹ ਵਧਾਓ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏਗੀ ਕਿ ਲੋਕਾਂ ਦੇ ਵੋਟਾਂ ਨਾਲ ਮੁੰਤਖਬ ਹੋਣ ਵਾਲੀ ਹਕੂਮਤ ਕਦੀ ਵੀ ਗੈਰ ਜਮਹੂਰੀ ਤਰੀਕੇ ਨਾਲ ਨਹੀਂ ਹਟਾਈ ਜਾ ਸਕਦੀ। ਮੈਂ ਇਹ ਗੱਲ ਬਾਹਰ ਕੀਤੀ ਹੈ ਕਿ ਜਿਹਨਾਂ ਰਿਆਸਤਾਂ ਵਿੱਚ ਮਾਰਸ਼ਲ ਲਾਉਣ ਦੀ ਰੀਤ ਪੈ ਜਾਏ, ਕੋਈ ਵੀ ਤਾਕਤਵਰ ਜਰਨੈਲ ਜਮਹੂਰੀ ਅਮਲ ਨੂੰ ਮੁਅੱਤਲ ਕਰਕੇ ਹਰ ਸ਼ੈ ਦਾ ਆਕਾ ਮਾਲਕ ਬਣ ਜਾਏ, ਉਹ ਰਿਆਸਤਾਂ ਕਦੀ ਵੀ ਤਰੱਕੀ ਨਹੀਂ ਕਰਦੀਆਂ। ਇਹ ਤਾਂ ਪਾਕਿਸਤਾਨ ਸੀ ਜਿਹਨੇ 3 ਵੱਡੇ ਡਿਕਟੇਟਰ ਬਰਦਾਸ਼ਤ ਕੀਤੇ, 35-40 ਵਰ੍ਹੇ ਜਮਹੂਰੀਅਤ ਤੋਂ ਦੂਰ ਰਹਿ ਕੇ ਵੀ ਆਪਣਾ ਵਜੂਦ ਕਾਇਮ ਰੱਖਿਆ। ਨਹੀਂ ਤਾਂ ਕੋਈ ਮਾੜੀ ਰਿਆਸਤ ਹੁੰਦੀ ਅਤੇ ਅੱਜ ਅਸੀਂ ਉਹਨੂੰ ਤਾਰੀਖ ਦੇ ਵਰਕਿਆਂ 'ਚ ਹੀ ਲੱਭ ਰਹੇ ਹੁੰਦੇ। ਜਨਰਲ ਜ਼ਿਆ ਉਲ ਹਕ ਜਦੋਂ ਹਾਕਮ ਬਣਿਆ ਤਾਂ ਉਦੋਂ ਉਹਨੇ ਸਭ ਤੋਂ ਪਹਿਲਾਂ ਇਸੇ ਜਮਹੂਰੀਅਤ 'ਤੇ ਸ਼ਬ-ਖੂਨ ਮਾਰਿਆ। ਪਹਿਲੀ ਗੱਲ ਯਾਦ ਰੱਖੋ ਕਿ ਕੋਈ ਵੀ ਨਿਜ਼ਾਮ ਹੋਵੇ ਉਹ ਲੋਕਾਂ ਵਾਸਤੇ ਤਰਤੀਬ ਪਾਉਂਦਾ ਹੈ। ਲੋਕ ਨਿਜ਼ਾਮ ਲਈ ਨਹੀਂ ਹੁੰਦੇ, ਨਿਜ਼ਾਮ ਆਵਾਮ ਲਈ ਹੁੰਦਾ ਹੈ। ਮੈਂ ਇਹ ਗੱਲ ਮੰਨਦਾ ਹਾਂ, ਪਰ ਨਿਜ਼ਾਮ ਨੂੰ ਤਸ਼ਕੀਲ ਦੇਣ ਦਾ ਹੱਕ ਵੀ ਲੁਕਾਈ ਕੋਲ ਹੈ। ਕੋਈ ਡੰਡੇ ਦੇ ਜ਼ੋਰ ਉੱਤੇ ਇਹ ਨਹੀਂ ਆਖ ਸਕਦਾ ਕਿ ਮੇਰੇ ਕੋਲ ਤਾਕਤ ਹੈ, ਲਿਹਾਜ਼ਾ ਲੁਕਾਈ ਦੇ ਵੋਟਾਂ ਨਾਲ ਬਣਨ ਵਾਲੀ ਹਕੂਮਤ ਘਰ ਚਲੀ ਜਾਏ। ਨਹੀਂ ਤਾਂ ਮੈਂ ਤਾਕਤ ਦੇ ਜ਼ੋਰ ਉੱਤੇ ਸਾਰੇ ਇਖਤਿਆਰ ਆਪਣੇ ਹੱਥ 'ਚ ਲੈ ਕੇ ਹਰ ਸ਼ੈ ਉਥਲ-ਪੁਥਲ ਕਰ ਦੇਵਾਂਗਾ। ਜਨਰਲ ਜ਼ਿਆ ਉਲ ਹਕ ਨੇ ਸਿਆਸੀ ਆਜ਼ਾਦੀਆਂ ਮੁਕਾਈਆਂ। ਜਿਹੜੇ ਲੋਕ ਇਤਜਾਜ ਕਰਨ ਲਈ ਬਾਹਰ ਨਿਕਲੇ ਉਹਨੂੰ ਗ੍ਰਿਫਤਾਰ ਕੀਤਾ, ਤਸ਼ੱਦਦ ਦਾ ਨਿਸ਼ਾਨਾ ਬਣਾਇਆ ਅਤੇ ਆਪਣੀ ਹਾਕਮੀਅਤ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਅਣਗਿਣਤ ਕਤਲ ਕਰਵਾਏ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਭੱਟੋ ਦੀ ਹਕੂਮਤ ਦਾ ਬੋਰੀਆ ਬਿਸਤਰ ਗੋਲ ਹੋਇਆ, ਉਦੋਂ ਬਾਏਂ ਬਾਜ਼ੂ ਦੀ ਸੋਚ ਰੱਖਣ ਵਾਲੇ ਬਹੁਤ ਸਾਰੇ ਲੋਕ ਪਾਕਿਸਤਾਨ ਵਿੱਚੋਂ ਆਪਣੀ ਜਾਨ ਬਚਾ ਕੇ ਨਿਕਲ ਗਿਆ। ਕੋਈ ਅਜਿਹੇ ਵੀ ਸਨ ਜਿਹਨਾਂ ਨੂੰ ਵੇਲੇ ਸਿਰ ਠਿਕਾਣਾ ਲੱਭ ਗਿਆ ਅਤੇ ਬਹੁਤ ਸਾਰੇ ਅਫਗਾਨਿਸਤਾਨ ਵਿੱਚੋਂ ਰੂਸ ਅਤੇ ਫਿਰ ਇੱਥੋਂ ਅਗਾਂਹ ਦੂਜੀਆਂ ਰਿਆਸਤਾਂ ਵੱਲ ਨਿਕਲ ਗਿਆ। ਭੱਟੋ ਦੀ ਆਪਣੀ ਔਲਾਦ ਵੀ ਘਰੋਂ ਬੇਘਰ ਹੋਈ। ਖਾਸ ਤੌਰ 'ਤੇ ਜਦ ਇਹ ਅਸੂਲੀ ਫੈਸਲਾ ਕਰ ਲਿਆ ਗਿਆ ਕਿ ਜ਼ੁਲਫਕਾਰ ਅਲੀ ਭੱਟੋ ਨੂੰ ਅਜਿਹੇ ਮੁਕੱਦਮੇ ਵਿੱਚ ਸਜ਼ਾਏ ਮੌਤ ਦੇਣੀ ਹੈ ਜਿਹਦਾ ਫੈਸਲਾ ਦੁਨੀਆ ਦੀ ਕੋਈ ਵੀ ਅਦਾਲਤ ਸੁਣਾਉਂਦੀ, ਉਹ ਕਮ ਅਜ਼ ਕਮ ਇਹ ਨਾ ਹੁੰਦਾ ਜੋ ਜ਼ਿਆ ਉਲ ਹਕ ਦੇ ਇਸਲਾਮੀ ਜਮਹੂਰੀਆ ਪਾਕਿਸਤਾਨ ਦੀਆਂ ਅਦਾਲਤਾਂ ਨੇ ਸੁਣਾਇਆ ਸੀ। ਮੈਂ ਮਿੱਤਰ ਪਿਆਰਿਆਂ ਨੂੰ ਇਹ ਵੀ ਦੱਸਦਾ ਜਾਵਾਂ ਕਿ ਜ਼ੁਲਫਕਾਰ ਅਲੀ ਭੱਟੋ ਦਾ ਖਿਆਲ ਸੀ ਕਿ ਮੈਨੂੰ ਫਾਹੇ ਲਾਉਣ ਦੀ ਗਲਤੀ ਕਦੀ ਨਹੀਂ ਕੀਤੀ ਜਾਏਗੀ। ਉਹਦਾ ਇਹ ਵੀ ਖਿਆਲ ਸੀ ਕਿ ਇਸਲਾਮੀ ਰਿਆਸਤਾਂ ਅਤੇ ਖਾਸ ਤੌਰ 'ਤੇ ਰੂਸ ਸਣੇ ਅਜਿਹੇ ਮੁਲਕ ਜਿਹੜੇ ਨਜ਼ਰੀਆਤੀ ਹਵਾਲੇ ਨਾਲ ਭੱਟੋ ਦੀ ਸੋਚ ਦੇ ਬਹੁਤ ਕਰੀਬ ਸਨ, ਜਿਨ੍ਹਾਂ ਦੇ ਆਲਮੀ ਸ਼ਤਰੰਜ ਦੀ ਬਸਾਤ ਉੱਤੇ ਮੁਫਾਦਾਤ ਵੀ ਸਾਂਝੇ ਸਨ, ਉਹ ਭੱਟੋ ਨੂੰ ਪਛਾਣ ਜ਼ਰੂਰ ਆਉਣਗੇ। ਪਰ ਜ਼ਿਆ ਉਲ ਹਕ ਵੀ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ। ਜਿਹੜੇ ਨੂੰ ਲੈ ਕੇ ਆਏ ਸਨ ਉਹਨਾਂ ਪਹਿਲਾਂ ਤੋਂ ਹੀ ਇਹਦੀ ਪੂਰੀ ਪਲਾਨਿੰਗ ਕਰ ਰੱਖੀ ਸੀ। ਸੋ ਜ਼ਿਆ ਉਲ ਹਕ ਨੇ ਸਾਫੀਆਂ ਨਾਲ ਇੱਕ ਮੁਲਾਕਾਤ ਵਿੱਚ ਸਿੱਧੇ ਅੱਖਰਾਂ ਵਿੱਚ ਆਖ ਦਿੱਤਾ ਕਿ ਕਬਰ ਤੇ ਇੱਕ ਹੀ ਪਰ ਬੰਦੇ 2 ਨੇ। ਜੇਕਰ ਉਸ ਕਬਰ 'ਚ ਭੱਟੋ ਨਾ ਸੁੱਤਾ ਤਾਂ ਫਿਰ ਉਹਦੇ ਉੱਤੇ ਮੇਰਾ ਕਤਬਾ ਲੱਗੇਗਾ। ਨਤੀਜਾ ਫਿਰ ਉਹ ਨਿਕਲਿਆ, ਜਿਹਦਾ ਜ਼ੋਰ ਚੱਲਦਾ ਸੀ ਉਹਨੇ ਆਪਣੇ ਮੁਖਾਲਫ ਨੂੰ ਦਫਨ ਕਰ ਦਿੱਤਾ। ਜ਼ੁਲਫਕਾਰ ਅਲੀ ਭੱਟੋ ਦੀ ਫਾਂਸੀ ਮਗਰੋਂ ਉਸ ਵਰਲਡ ਆਰਡਰ ਉੱਤੇ ਅਮਲ ਸ਼ੁਰੂ ਹੋਇਆ ਜਿਹਦਾ ਪਹਿਲਾ ਪੈਰ ਜ਼ੁਲਫਕਾਰ ਅਲੀ ਭੱਟੋ ਨੂੰ ਰਾਹ ਵਿੱਚੋਂ ਹਟਾ ਕੇ ਪੱਟਿਆ ਗਿਆ ਸੀ। ਇਹ ਇੱਕ ਮਨਸੂਬਾ USSR ਨੂੰ ਤੋੜਨ ਦਾ ਸੀ। ਉਹ ਰੂਸ ਜਿਹੜਾ ਅਮਰੀਕਾ ਦੀ ਸੁਪਰ ਪਾਵਰ ਹੋਣ ਦੇ ਨਾਤੇ ਸਭ ਤੋਂ ਵੱਡਾ ਚੈਲੰਜ ਸੀ, ਉਹਦੇ ਨਾਲ ਪਾਕਿਸਤਾਨ ਦੇ ਜ਼ਰੀਏ ਮੱਥਾ ਲਾਇਆ ਗਿਆ। ਜ਼ਿਆ ਉਲ ਹਕ ਨੇ ਬੜੇ ਖਾਸ ਮਨਸੂਬੇ ਮੁਤਾਬਕ ਮੁਲਕ ਵਿੱਚ ਮਜ਼ਹਬੀ ਇੰਤਹਾ ਪਸੰਦੀ ਨੂੰ ਫਰੋਗ ਦਿੱਤਾ। ਜੇਕਰ ਉਹਦੀ ਨੀਅਤ ਮਜ਼ਹਬੀ ਭਾਈਚਾਰੇ ਅਤੇ ਉਸ ਦੀਨ ਇਸਲਾਮ ਉੱਤੇ ਅਮਲ ਦੀ ਹੁੰਦੀ ਤਾਂ ਫਿਰ ਕਦੀ ਵੀ ਉਹ ਨਤੀਜੇ ਨਾ ਨਿਕਲਦੇ ਜਿਹੜੀਆਂ ਸਾਡੀਆਂ ਕਈ ਨਸਲਾਂ ਭੁਗਤ ਰਹੀਆਂ ਨੇ। ਅਤੇ ਅੱਜ ਵੀ ਲੋਕ ਇਹ ਸੋਚ 'ਤੇ ਜ਼ਿੰਦਾ ਰਹੇ ਕਿ ਖੋਰੇ ਕਦੋਂ ਕੋਈ ਦਹਿਸ਼ਤਗਰਦੀ ਦਾ ਵਕੂਆ ਸਾਨੂੰ ਰੱਬ ਦੇ ਹਜ਼ੂਰ ਪੇਸ਼ ਕਰ ਦੇਵੇ। ਜ਼ਿਆ ਉਲ ਹਕ ਦੀ ਪਾਲਿਸੀਆਂ ਦਾ ਨਤੀਜਾ ਨਿਕਲਿਆ ਕਿ ਰੂਸ ਜਿਹੜਾ ਅਫਗਾਨਿਸਤਾਨ ਉੱਤੇ ਹਮਲਾਵਰ ਹੋ ਚੁੱਕਿਆ ਸੀ, ਅਸੀਂ ਉਹਦੇ ਖਿਲਾਫ ਇਸਲਾਮੀ ਜਿਹਾਦ ਦਾ ਐਲਾਨ ਕਰ ਦਿੱਤਾ। ਪਾਕਿਸਤਾਨ ਵਿੱਚ ਮੌਜੂਦ ਇਸਲਾਮੀ ਤਨਜ਼ੀਮਾਂ ਨੂੰ ਮੁਸੱਲ੍ਹਾ ਕੀਤਾ ਗਿਆ। ਅਸਲਾ ਮੁਹੱਈਆ ਕਰਕੇ
ਉਹਨਾਂ ਦੀ ਟ੍ਰੇਨਿੰਗ ਦਾ ਸਬਬ ਬਣਾਇਆ ਗਿਆ। ਇਸ ਮਗਰੋਂ ਸਰਕਾਰੀ ਸਰਪ੍ਰਸਤੀ ਵਿੱਚ ਇਹ ਜਹਾਦ ਅਗਾਂਹ ਵਧਿਆ, ਜਿਹਦੇ ਨਤੀਜੇ ਵਿੱਚ ਰੂਸ ਟੁੱਟ ਗਿਆ ਅਤੇ ਅਮਰੀਕਾ ਨੂੰ ਉਹ ਮੰਜ਼ਿਲ ਮਿਲੀ ਜਿੱਥੇ ਉਹਦੇ ਤੋਂ ਇਲਾਵਾ ਕੋਈ ਦੂਜਾ ਸੁਪਰ ਪਾਵਰ ਨਹੀਂ ਸੀ। ਰੂਸ ਅਫਗਾਨਿਸਤਾਨ ਵਿੱਚ ਜਿਸ ਵੇਲੇ ਤੋਂ ਸ਼ਿਕਸਤ ਦਾ ਦੁਚਾਰ ਹੋਇਆ, ਉਹ ਜ਼ਿਆਉਲ ਹਕ ਦੀ ਫੌਜੀ ਅਸੈਂਬਲੀ ਤਾਂ ਹੈ ਹੀ ਸੀ, ਪਰ ਇਹਦੇ ਨਾਲ ਨਾਲ ਅਮਰੀਕੀ ਸਟੈਬਲਿਸ਼ਮੈਂਟ ਅਤੇ CIA ਦਾ ਕਿਰਦਾਰ ਵੀ ਬਹੁਤ ਆਮ ਸੀ। ਬਹਰਹਾਲ ਰੂਸ ਨੂੰ ਕਿ ਹਿੰਦੁਸਤਾਨ ਦਾ ਮਿੱਤਰ ਸੀ, ਇਹਦੇ ਟੁੱਟਣ ਨਾਲ ਜਾਂ ਫਿਰ ਇਹਦੇ ਕਮਜ਼ੋਰ ਹੋਣ ਨਾਲ ਕਿਸੇ ਹੱਦ ਤੱਕ ਪਾਕਿਸਤਾਨ ਨੂੰ ਫਾਇਦਾ ਤਾਂ ਜ਼ਰੂਰ ਅਪੜਿਆ, ਲੇਕਿਨ ਜਿਹੜੀ ਅੱਗ ਅਸੀਂ ਅਫਗਾਨਿਸਤਾਨ ਵਿੱਚ ਜਹਾਜ਼ ਦੇ ਨਾਂ ਉੱਤੇ ਬਾਲੀ ਸੀ, ਉਹਦੇ ਸ਼ੋਲੇ ਸਾਡੀ ਆਪਣੀ ਰਿਆਸਤ ਵਿੱਚ ਵੀ ਮਸਲੇ ਖੜੇ ਕਰਨ ਲੱਗ ਪਏ। ਜਿਹੜੇ ਮੁਜਾਹਿਦੀਨ ਅਫਗਾਨਿਸਤਾਨ ਵਿੱਚ ਰੂਸ ਦੇ ਖਿਲਾਫ ਲੜੇ ਸਨ, ਜਦੋਂ ਪਾਕਿਸਤਾਨ ਵਾਪਸ ਪਰਤੇ ਅਤੇ ਲੱਖਾਂ ਦੀ ਤਾਦਾਦ ਵਿੱਚ ਅਫਗਾਨ ਮੁਹਾਜਰੀਨ ਨੇ ਪਾਕਿਸਤਾਨ ਦਾ ਰੁਖ ਕੀਤਾ। ਇਹਦੇ ਨਾਲ ਸਾਡੀ ਮਈਸ਼ਤ ਦਾ ਕਬਾੜਾ ਹੋ ਗਿਆ। ਇਹ ਗੱਲ ਦਰੁਸਤ ਹੈ ਕਿ ਅਮਰੀਕਾ ਅਤੇ ਦੁਨੀਆ ਦੀਆਂ ਦੂਜੀਆਂ ਵੱਡੀਆਂ ਮੁਆਸ਼ੀ ਤਾਕਤਾਂ ਪਾਕਿਸਤਾਨ ਦੀ ਮਦਦ ਕਰਦੀਆਂ ਰਹੀਆਂ ਸਨ। ਅਕਵਾਮ ਮੁਤੱਹਿਦਾ ਵੀ ਅਫਗਾਨ ਮੁਹਾਜਰੀਨ ਦੇ ਨਾਂ ਨਾਲ ਪਾਕਿਸਤਾਨ ਨੂੰ ਮੁਆਵਨਤ ਦਿੰਦਾ ਰਿਹਾ, ਪਰ ਜਿਹੜੇ ਲੱਖਾਂ ਅਫਗਾਨ ਮੁਹਾਜਰ ਬਗੈਰ ਕਿਸੇ ਰੋਕ ਟੋਕ ਤੋਂ ਪਾਕਿਸਤਾਨ ਆਏ, ਉਹ ਸਾਡੀ ਸਮਾਜੀ ਤਬਾਹੀ ਦਾ ਸਬਬ ਬਣੇ। ਤੁਸੀਂ ਬੇਸ਼ੱਕ ਇੱਕ ਨਜ਼ਰੀਏ ਅਤੇ ਮਜ਼ਹਬ ਨੂੰ ਮੰਨਣ ਵਾਲੇ ਹੋ, ਤੁਹਾਡੇ ਖਿਆਲਾਤ ਆਪਸ ਵਿੱਚ ਕਿੰਨੇ ਵੀ ਹਮ ਆਹੰਗ ਹੋਣ, ਪਰ ਕਦੀ ਵੀ ਰਹਿਤਲ ਅਤੇ ਸਮਾਜਿਕ ਕਦਰਾਂ ਨੂੰ ਲਾਂਭੇ ਰੱਖ ਕੇ ਰਿਸ਼ਤੇ ਅਤੇ ਤਾਲੁਕ ਅਗਾਂਹ ਨਹੀਂ ਵਧਾਏ ਜਾ ਸਕਦੇ। ਸਾਡੇ ਸਮਾਜ ਵਿੱਚ ਜਿਹੜੇ ਮੁਸਲਮਾਨ ਵੱਸਦੇ ਸਨ, ਉਹਨਾਂ ਦਾ ਨਜ਼ਰੀਆ ਭਾਈਚਾਰੇ ਅਤੇ ਮੁਹੱਬਤ ਨਾਲ ਜੁੜਿਆ ਹੋਇਆ ਸੀ, ਜਦ ਕਿ ਅਫਗਾਨੀ ਇਸਲਾਮ ਦੀ ਹਕੀਕੀ ਰੂਹ ਤੋਂ ਉੱਕਾ ਹੀ ਨਾ ਵਾਕਿਫ ਸਨ। ਉਹਨਾਂ ਨੇ ਉਸੇ ਇੰਤਹਾ ਪਸੰਦੀ ਨੂੰ ਫਰੋਗ ਦਿੱਤਾ ਜਿਹੜੀ ਅੱਜ ਅਫਗਾਨਿਸਤਾਨ ਦੀ ਤਬਾਹੀ ਦਾ ਸਬਬ ਬਣ ਰਹੀ ਹੈ। ਮਿੱਤਰ ਪਿਆਰਿਓ, ਜ਼ਿਆਉਲ ਹਕ ਦੇ ਇਸ ਵੱਡੇ ਫੈਸਲੇ ਨੇ ਜਿੱਥੇ ਅਫਗਾਨਿਸਤਾਨ ਨੂੰ ਰੂਸ ਤੋਂ ਬਚਾਇਆ, ਉੱਥੇ ਸਾਡੇ ਸਮਾਜ ਨੂੰ ਸਮਗਲਿੰਗ, ਮਨਸ਼ਿਆਤ ਅਤੇ ਅਸਲ ਦੀ ਇੱਕ ਐਸੀ ਖੇਪ ਦਿੱਤੀ ਜੇ ਤੋਂ ਅਸੀਂ ਅੱਜ ਵੀ ਜਾਨ ਨਹੀਂ ਛੁਡਾ ਸਕੇ। ਮੈਂ ਸਮਝਦਾ ਹਾਂ ਕਿ ਅਸੀਂ ਜ਼ਿਆਉਲ ਹਕ ਦੇ ਇਸ ਅਮਲ ਨੂੰ ਜਿੰਨਾ ਵੀ ਚੰਗਾ ਆਖ ਲਈਏ, ਪਰ ਉਹਦੇ ਜਿਹੜੇ ਅਸਰਾਤ ਅਸੀਂ ਅੱਜ ਤੱਕ ਬਰਦਾਸ਼ਤ ਕਰ ਰਹੇ ਹਾਂ, ਉਹਨਾਂ ਦੇ ਸਾਹਮਣੇ ਨਾ ਤਾਂ ਕੋਈ ਦਲੀਲ ਰੱਖੀ ਜਾ ਸਕਦੀ ਹੈ ਅਤੇ ਨਾ ਹੀ ਕੋਈ ਇਹ ਹਵਾਲਾ ਦੇ ਸਕਦਾ ਹੈ ਕਿ ਇਸ ਅਮਲ ਨੇ ਸਾਡੀ ਰਿਆਸਤ ਨੂੰ ਕੋਈ ਇੱਕ ਵੀ ਐਸਾ ਮੁਸਬਤ ਰਾਹ ਵਿਖਾਇਆ ਹੋਵੇ ਜਿੱਥੇ ਸਾਡੇ ਇਜਤਮਾਹੀ ਸਮਾਜ ਨੂੰ ਫਾਇਦੇ ਅਪੜੇ ਹੋਣ। ਮਿੱਤਰ ਪਿਆਰਿਓ, ਜ਼ਿਆਉਲ ਹਕ ਦੇ ਸਿਰਫ ਇਹ ਇੱਕ ਕਾਰਨਾਮੇ ਨੇ ਪਾਕਿਸਤਾਨ ਦੀਆਂ ਬੁਨਿਆਦਾਂ ਵਿੱਚ ਅਜਿਹਾ ਬਾਰੂਦ ਭਰ ਛੱਡਿਆ ਜਿਹਦੇ ਧਮਾਕੇ ਸਾਨੂੰ ਅੱਜ ਵੀ ਸੁਣਾਈ ਦਿੰਦੇ ਨੇ। ਮਨਸ਼ਿਆਤ ਦਾ ਜਿਹੜਾ ਸਲਾਬ ਆਇਆ, ਉਹਨੇ ਸਾਡੀ ਨਸਲਾਂ ਤਬਾਹ ਕਰ ਦਿੱਤੀਆਂ। ਫਿਰ ਟਾਰਗੇਟ ਕਿਲਿੰਗ, ਦਹਿਸ਼ਤਗਰਦੀ ਅਤੇ ਅਫਗਾਨੀਆਂ ਦੇ ਅਜਿਹਾ ਗਰੋਹ ਜਿਨ੍ਹਾਂ ਉੱਤੇ ਕਾਨੂੰਨ ਦੀ ਕੋਈ ਗ੍ਰਿਫਤ ਨਹੀਂ ਸੀ, ਉਹਨਾਂ ਨੇ ਪਾਕਿਸਤਾਨ ਨੂੰ ਇੱਕ ਅਜਿਹੀ ਰਿਆਸਤ ਬਣਾ ਕੇ ਰੱਖ ਦਿੱਤਾ ਜਿੱਥੇ ਨਾ ਤਾਂ ਕਾਨੂੰਨ ਦਾ ਕੋਈ ਵਜੂਦ ਸੀ ਅਤੇ ਨਾ ਹੀ ਇੱਕ ਖਾਸ ਤਬਕਾ ਜਾਂ ਮੁਲਕ ਦਾ ਹਿੱਸਾ ਸਾਡੇ ਆਇਨ ਨੂੰ ਤਸਲੀਮ ਕਰਦਾ ਸੀ। ਇਹ ਸਭ ਕਾਰਨਾਮੇ ਜਨਰਲ ਜ਼ਿਆਉਲ ਹਕ ਦੇ ਸਨ, ਜਿਨ੍ਹਾਂ ਦੇ ਇਜਾਜ਼ ਵਿੱਚ ਇੱਕ ਮਖਸੂਸ ਪੰਜਾਬੀ ਤਬਕਾ ਇਕੱਠ ਕਰਨ ਜਾ ਰਿਹਾ ਹੈ। ਮੇਰੀ ਦੁਆ ਹੈ ਕਿ ਮਿੱਤਰ ਪਿਆਰੇ ਸਿਰਫ ਇਸ ਕਰਕੇ ਜ਼ਿਆਉਲ ਹਕ ਨੂੰ ਵਲੀ ਅੱਲਾ ਬਣਾ ਕੇ ਪੇਸ਼ ਨਾ ਕਰਨ ਕਿ ਉਹਦਾ ਤਾਲੁਕ ਕਿਸੇ ਖਾਸ ਬਰਾਦਰੀ ਨਾਲ ਸੀ। ਉਹਦੇ ਪੂਰੇ ਦੌਰ ਦਾ ਇੰਝ ਜਾਇਜ਼ਾ ਲਵੋ ਕਿ ਖਾਮੀਆਂ ਅਤੇ ਖੂਬੀਆਂ ਸਭ ਨਿੱਤਰ ਕੇ ਸਾਹਮਣੇ ਆ ਜਾਣ। ਸੱਜਣੋ ਅਤੇ ਮਿੱਤਰੋ, ਕੱਲ੍ਹ 14 ਅਗਸਤ 'ਤੇ ਅਸੀਂ ਇਸ ਮੁੱਦੇ 'ਤੇ ਕੱਲ੍ਹ ਗੱਲ ਨਹੀਂ ਕਰਾਂਗੇ, ਬਲਕਿ ਆਜ਼ਾਦੀ ਅਤੇ ਵੰਡ ਦਾ ਉਹ ਅਧੂਰਾ ਏਜੰਡਾ ਜ਼ੇਰੇ ਬਾਸ ਲਿਆਵਾਂਗੇ ਜਿਹਨੇ ਪੰਜਾਬ ਨੂੰ ਹਮੇਸ਼ਾ ਲਈ ਵੰਡ ਕੇ ਰੱਖਤਾ। ਉਹ ਰੋਕ ਦਿੱਤਾ ਜਿਹੜਾ ਅੱਜ ਵੀ ਪੰਜਾਬੀਆਂ ਦੀਆਂ ਰੂਹਾਂ ਦਾ ਸਾਰ ਬਣ ਕੇ ਪੂਰੀ ਕੌਮ ਨੂੰ ਤੜਫਾ ਰਿਹਾ ਹੈ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਦੇਸ਼ ਪੰਜਾਬ ਦੇ ਵਸਣ ਵਾਲੇ ਅਜਿਹੀਆਂ ਸ਼ਰਾਰਤਾਂ ਤੋਂ ਮਹਿਫੂਜ਼ ਰਹਿਣ ਜਿਹੜੀਆਂ ਉਹਨਾਂ ਨੂੰ ਤਮਾਸ਼ਾ ਬਣਾਉਣ ਦੇ ਨਾਲ ਨਾਲ ਇੱਕ ਅਜਿਹਾ ਮਜ਼ਾਕ ਨਾ ਬਣਾ ਦੇਣ ਜਿਹਦੇ ਉੱਤੇ ਪੂਰੀ ਦੀ ਪੂਰੀ ਤਹਿਰੀਕ ਨੂੰ ਸ਼ਰਮਿੰਦਾ ਹੋਣਾ ਪਵੇ। ਕੱਲ੍ਹ ਫੇਰ ਵਿਚਾਰ ਵਟਾਂਦਰਾ ਹੋਵੇਗਾ। ਅੱਜ ਲਈ ਇਹ ਨਹੀਂ, ਇਜਾਜ਼ਤ ਦਿਓ। ਰੱਬ ਰੱਖਾ।